ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦੀ ਤਹਿ ਤੱਕ ਜਾਣ ਦੇ ਲਈ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ ਸਾਥ ਹੁੰਦਾ ਹੈ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਖਬਰਾਂ ਤੇ ਚਰਚਾ ਕਰਾਂਗੇ, ਤਹਿ ਤੱਕ ਜਾਣ ਦੀ ਕਰਾਂਗੇ ਕੋਸ਼ਿਸ਼। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਏਜੰਸੀ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਨੈਸ਼ਨਲ ਪੱਧਰ ਦੀ ਲੈ ਲੈਂਦੇ ਆ। ਗੱਲ ਰਾਹੁਲ ਗਾਂਧੀ ਦੀ ਕਰੀਏ ਤਾਂ ਅੱਜ ਰਾਹੁਲ ਗਾਂਧੀ ਨੇ ਮੋਰਚਾ ਮਾਰਿਆ ਤੇ ਉਹ ਵੀ ਖਾਸਾ ਲੰਬਾ। ਇਹਨਾਂ ਲਈ ਵੈਸੇ ਇੰਨਾ ਕੀ ਬਹੁਤ ਲੰਬਾ ਹੈ, 6 ਘੰਟੇ ਲੱਗੇ ਨੇ ਰਾਹੁਲ ਗਾਂਧੀ ਨੂੰ ਇੱਕ ਪਰਚਾ ਦਰਜ ਕਰਾਉਣ ਦੇ ਲਈ। ਤੇ ਦੱਸਿਓ ਕਾਹਦਾ ਪਰਚਾ ਸੀ, ਕਿੰਨਾ ਕੁ ਸਟਰੋਂਗ ਪਰਚਾ ਦਰਜ ਕਰਾ ਸਕੇ ਨੇ। ਪਰ ਇਸ ਦੇਸ਼ 'ਚ ਪਰਚਾ ਦਰਜ ਕਰਾ ਲੈਣਾ ਹੀ ਇੱਕ ਬੜੀ ਵੱਡੀ ਪ੍ਰਾਪਤੀ ਹੈ, ਕਾਰਵਾਈ ਹੋਵੇ ਨਾ ਹੋਵੇ। ਨਹੀਂ ਗੁਰਪ੍ਰੀਤ, ਇਸ ਨੂੰ ਇੱਕ ਸਧਾਰਨ ਪਰਚੇ ਵਜੋਂ ਜਾਂ ਸਧਾਰਨ ਘਟਨਾ ਵਜੋਂ ਲੈਣਾ ਹੀ ਮੇਰੇ ਖਿਆਲ ਦੇ ਨਾਲ ਸਾਡੀ ਇੱਕ ਗਫਲਤ ਹੈ। ਇਹ ਬਹੁਤ ਵੱਡੀ ਘਟਨਾ ਹੈ, ਕੱਲਾ ਪਰਚਾ ਨਹੀਂ ਹੈ। ਇਹ ਪਰਚੀ ਹੈ ਨਰਿੰਦਰ ਮੋਦੀ ਐਂਡ ਅਮਿਤ ਸ਼ਾਹ ਦੀ ਕਿ ਪਰਚੀ ਕੱਟੀ ਗਈ। ਤਾਕਤ ਦਾ ਝੰਡਾ ਜਿਹੜਾ ਬੁਲੰਦ ਰਿਹਾ ਹੈ, ਉਹ ਝੰਡਾ ਹੁਣ ਹੌਲੀ 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 ਉਤਰਨਾ ਸਟਾਰਟ ਹੋ ਰਿਹਾ ਹੈ। ਇਹ ਇੱਕ ਸਧਾਰਨ ਘਟਨਾ ਨਹੀਂ ਹੈ, ਇਹ ਕੋਈ ਸਧਾਰਨ ਧਰਨਾ ਨਹੀਂ ਹੈ, ਸਧਾਰਨ FIR ਨਹੀਂ ਹੈ। ਇਹ ਇਸ ਦੇਸ਼ ਦੇ ਵਿੱਚ ਵਿਰੋਧੀ ਧਿਰ ਦੀ ਚੂਲਾਂ ਹਿਲਾਉਣ ਵਾਲੀ ਕਾਰਵਾਈ ਆ। ਕਿਉਂ? ਕਿਉਂਕਿ ਕਾਕਰੋਚ ਜਨਤਾ ਪਾਰਟੀ ਦੇ ਲੀਡਰ ਨਬੇੜਾ ਕਰਕੇ ਤੇ ਉਹ ਤੇ ਪਾਰਟੀਆਂ 'ਚ ਮਸ਼ਗੂਲ ਹੋ ਗਏ ਸਨ, ਉਹ ਤੇ ਆਪਣੀ ਜ਼ਿੰਦਗੀ 'ਚ ਚਲੇ ਗਏ ਸਨ। ਪਰਚਾ ਕੱਟਿਆ ਜਾਊਗਾ ਤਦ ਹੀ ਕਿਸੇ ਤੇ ਕਾਰਵਾਈ ਹੋ ਸਕਦੀ ਹੈ ਨਾ। ਤਾਂ ਰੌਲਾ ਕੀ ਸੀ, ਮੇਨ ਮੰਗ ਕੀ ਸੀ ਕਿ 20 ਤਾਰੀਖ ਨੂੰ ਸਾਡੇ ਬੱਚਿਆਂ ਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰੋ। ਤਾਂ ਉਹ ਤਾਂ ਆਪਣੀਆਂ ਮੰਗਾਂ ਮਨਵਾ ਕੇ ਆਪਣਾ ਮਤਲਬ ਕਿ ਜੋ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਵਗੈਰਾ ਸੀ ਸਭ ਕੁਝ ਝੋਲੀ ਪਾ ਕੇ ਤੇ ਚੱਲਦੇ ਬਣੇ ਜੀ। ਰਾਹੁਲ ਗਾਂਧੀ ਉਹ ਸ਼ਖਸ ਸੀ ਜਿਸ ਨੇ ਜਾ ਕੇ ਨਰਿੰਦਰ ਮੋਦੀ ਨੂੰ ਉਹਨਾਂ ਦੇ ਘਰ ਅੱਗੇ ਲਲਕਾਰਿਆ ਜੀ। ਰਾਹੁਲ ਗਾਂਧੀ ਉਹ ਸ਼ਖਸ ਹੈ ਜਿਸ ਨੇ ਅੱਜ ਪੈਲਟ ਗਨ ਦੇ ਮਾਮਲੇ ਦੇ ਵਿੱਚ ਪੂਰੀ ਦੁਨੀਆ 'ਚ ਨਰਿੰਦਰ ਮੋਦੀ ਸਰਕਾਰ ਨੂੰ ਐਕਸਪੋਜ਼ ਕਰ ਦਿੱਤਾ। ਕਿਉਂਕਿ ਪੈਲਟ ਗਨ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਬੈਨ ਹੈ, ਇੰਡੀਆ 'ਚ ਵੀ ਉਹ ਮੇਰੇ ਖਿਆਲ ਦੇ ਨਾਲ ਇੱਕ ਮੌਕੇ ਤੇ ਤਾਂ ਕਸ਼ਮੀਰ ਦੇ ਵਿੱਚ ਵੀ ਵਰਤਨ ਤੋਂ ਰੋਕੀ ਗਈ ਸੀ। ਤੋ ਇਹ ਪੈਲਟ ਗਨ ਦੇ ਮਾਮਲੇ ਦੇ ਵਿੱਚ ਜੋ ਵਿਅਕਤੀ ਜਾਂ ਮੁੰਡਾ ਜ਼ਖਮੀ ਹੋਇਆ ਉਸ ਨੂੰ ਲੈ ਕੇ ਦੁਪਹਿਰੇ ਥਾਣੇ ਪਹੁੰਚੇ। ਪਾਰਲੀਮੈਂਟ ਰੋਡ ਜਿਹੜਾ ਥਾਣਾ ਹੈ ਉਹਦੇ ਵਿੱਚ ਇਹਨਾਂ ਨੇ ਜਾ ਕੇ ਪਥੱਲਾ ਮਾਰ ਦਿਆ। ਉਸ ਤੋਂ ਬਾਅਦ ਜਦੋਂ ਪਰਚਾ ਨਹੀਂ ਸੀ ਕੱਟਿਆ ਜਾ ਰਿਹਾ, ਰਾਹੁਲ ਗਾਂਧੀ ਧਰਨੇ ਪਰ ਬੈਠ ਗਿਆ। 6 ਘੰਟੇ ਜਦੋਜਹਿਦ ਚੱਲਦੀ ਰਹੀ ਔਰ ਅੰਤ ਦੇ ਵਿੱਚ ਇਸ ਦੇਸ਼ ਨੂੰ FIR ਦੀ ਕਾਪੀ ਵੇਖਣ ਨੂੰ ਮਿਲ ਰਹੀ ਹੈ ਔਰ ਕਿਸੇ ਦਾ ਨਾਮ ਨਹੀਂ ਹੈ ਇਹਦੇ 'ਚ, ਕਿਸੇ ਦਾ ਨਾਮ ਨਹੀਂ ਹੈ। ਪਰ ਜਦੋਂ ਮਰਜੀ ਕਿਸੇ ਦਾ ਵੀ ਨਾਮ ਜੋੜਿਆ ਜਾ ਸਕਦਾ ਇਹਦੇ ਵਿੱਚ। ਕਿਆ ਸਮਝੇ ਕਿ FIR ਓਪਨ ਹੈ, FIR ਦੇ ਵਿੱਚ ਕਿਸੇ ਦਾ ਜ਼ਿਕਰ ਨਹੀਂ ਹੈ। ਪਰ ਇਹਦੇ ਵਿੱਚ 100 ਜੋੜ ਲਓ, ਇਹਦੇ ਵਿੱਚ 1000 ਜੋੜ ਲਓ, ਇਹਦੇ ਵਿੱਚ 1 ਜੋੜ ਲਓ। ਇਸ ਕਰਕੇ ਇਹ ਰਾਹੁਲ ਗਾਂਧੀ ਦੀ ਜਦੋਜਹਿਦ ਨਹੀਂ ਹੈ, ਇਹ ਇੱਕ ਹੋਰ ਸ਼ੁਰੂਆਤ ਹੈ। ਸ਼ੁਰੂਆਤ ਕੀ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਜਦੋਂ ਪਿਛਲੇ ਦਿਨੀ ਏਜੰਡਾ ਆਇਆ
ਤਾਂ ਸਿਰਮੌਰ ਤੇ ਜਿਹੜਾ ਪਲੇਠਾ ਏਜੰਡਾ ਸੀ ਉਹ ਕੀ ਸੀ ਕਿ ਅਸੀਂ ਜ਼ੈਨਜ਼ੀ ਦੇ ਮੁੱਦੇ ਦੇ ਵਿੱਚ 800 ਸ਼ਹਿਰਾਂ ਦੇ ਵਿੱਚ ਜਾਵਾਂਗੇ। 800 ਸ਼ਹਿਰਾਂ ਦੇ ਵਿੱਚ ਇਟ ਮੀਨ ਕਿ ਜ਼ੈਨਜ਼ੀ ਜਿਹਦਾ ਕਿ ਇਸ ਵੇਲੇ ਵੋਟ ਸ਼ੇਅਰ ਪੂਰੇ ਇੰਡੀਆ ਦੇ ਵਿੱਚ ਸਮੇਤ ਪੰਜਾਬ 20 ਤੋਂ 25% ਹਰ ਸਟੇਟ 'ਚ ਨਜ਼ਰ ਆਏਗਾ ਤੁਹਾਨੂੰ, ਤਾਂ ਉਹਦੀ ਲੜਾਈ ਦੇ ਝੰਡਾ ਬਰਦਾਰ ਬਣ ਗਏ ਨੇ। ਜਿਹੜਾ ਰੰਕਾ ਹੈ, ਜਿਹੜਾ ਕਾਕਰੋਚ ਜਨਤਾ ਪਾਰਟੀ ਵਾਲਾ, ਉਹ ਅੱਜ ਰਾਜਸਥਾਨ ਦੇ ਇੱਕ ਸਕੂਲ ਦੇ ਵਿੱਚ ਗਿਆ ਤਾਂ ਉਸ ਨੂੰ ਉੱਥੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਗੁੰਡਿਆਂ ਨੇ ਬਹੁਤ ਕੁੱਟਿਆ, ਬਹੁਤ ਕੁੱਟਿਆ। ਤਾਂ ਇਸ ਲੜਾਈ ਨੂੰ ਕੌਣ ਲੜੇਗਾ? ਬੱਚਿਆਂ ਦੇ ਲੀਡਰਾਂ ਨੂੰ ਜੇ ਕੁੱਟਿਆ ਜਾ ਰਿਹਾ ਹੈ, ਜਾਂ ਉਹ ਮਤਲਬ ਕਿ ਹੁਣ ਇਸ ਵੇਲੇ ਕਹਿ ਲੋ ਕਿ ਜਿਹੜਾ ਜੰਤਰ ਮੰਤਰ ਪਾਰਟ 1 ਹੈ ਉਹ ਖਤਮ ਕਰ ਚੁੱਕੇ ਆ, ਪਾਰਟ 2 ਪਤਾ ਨਹੀਂ ਸਟਾਰਟ ਹੋਏਗਾ ਕਿ ਨਹੀਂ ਹੋਏਗਾ। ਅਜਿਹੇ ਚ ਲੜਾਈ ਦੀ ਮਸ਼ਾਲ ਕਿਸਨੇ ਫੜੀ? ਰਾਹੁਲ ਗਾਂਧੀ ਨੇ। ਤਾਂ ਦੇਖੋ ਇਸ ਦੇਸ਼ ਦੀ ਜ਼ੈਨਜ਼ੀ ਜਿਹੜੀ ਆ ਉਹਦਾ ਪੋਲਿਟਿਸਾਈਜ਼ ਤੇ ਹੋ ਚੁੱਕਾ ਹੈ, ਉਹਦਾ ਰਾਜਨੀਤੀਕਰਨ ਹੋ ਚੁੱਕਾ ਹੈ। ਪਹਿਲਾਂ ਉਹ ਨਾਨ ਪੋਲੀਟੀਕਲ ਸੀ, ਹੁਣ ਉਸਨੇ ਹੌਲੀ ਹੌਲੀ ਪੋਲੀਟੀਕਲ ਹੋਣਾ ਸਟਾਰਟ ਕਰ ਦਿੱਤਾ ਹੈ। ਜਿਹਦੀ ਨਬਜ਼ ਰਾਹੁਲ ਗਾਂਧੀ ਨੇ ਟੋ ਲਈ ਆ, ਜਿਹਦੇ ਕਰਕੇ ਉਸ ਲੜਾਈ ਨੂੰ ਰਾਹੁਲ ਗਾਂਧੀ ਨੇ ਲੜਨ ਦਾ ਫੈਸਲਾ ਕੀਤਾ ਤੇ ਉਹਦੇ ਵਿੱਚ ਮੀਲ ਦਾ ਪੱਥਰ ਜਿੱਦਾਂ ਕਹਿ ਲਈਏ ਇਹ ਇਹਨਾਂ ਨੇ ਅੱਜ ਗੱਡ ਦਿੱਤਾ ਹੈ। ਬਹੁਤ ਵੱਡੀ ਖਬਰ ਹੈ ਮੇਰੇ ਨਜ਼ਰੀਏ ਤੋਂ, ਮੇਰੇ ਦ੍ਰਿਸ਼ਟੀਕੋਣ ਤੋਂ। ਇਹ ਨੈਸ਼ਨਲ ਪੋਲਿਟਿਕਸ ਦੇ ਵਿੱਚ ਐਨਡੀਏ ਗਵਰਨਮੈਂਟ ਦਾ ਹਿੱਲ ਜਾਣ ਦਾ ਸੂਚਕ ਹੈ। ਇਹ ਨਰਿੰਦਰ ਮੋਦੀ ਅਮਿਤ ਸ਼ਾਹ ਦੀ ਪਾਵਰ ਦਾ ਪਾਵਾ ਡੋਲ ਜਾਣ ਦਾ ਸੰਕੇਤ ਹੈ। ਇਹ ਗੁਰਪ੍ਰੀਤ ਕੋਈ ਛੋਟੀ ਜਾਂ ਸਧਾਰਨ ਘਟਨਾ ਨਹੀਂ ਹੈ। ਕਿਉਂਕਿ ਇਸ ਦੇਸ਼ ਨੇ ਉਹ ਨੌਜਵਾਨ ਦੇਖਿਆ ਹੈ ਜਿਹਦੀਆਂ ਅੱਖਾਂ ਤੋਂ ਲੈ ਕੇ ਗੱਲਾਂ ਤੱਕ ਤੇ ਸਰੀਰ ਦੇ ਕੋਨੇ ਤੱਕ ਹਾਲੇ ਵੀ ਪੈਲਟ ਗਨ ਦੇ ਸ਼ਰੇ ਜਿਹੜੇ ਮੌਜੂਦ ਆ। ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਅੱਜ ਪੰਜਾਬ ਦੇ ਵਿੱਚ ਵੀ ਵੱਡਾ ਦਿਨ ਸੀ, ਕਿਉਂਕਿ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਪੰਜਾਬ ਬੰਦ ਰੱਖਣ ਦਾ, ਤੇ 7 ਘੰਟੇ ਦਾ ਇਹ ਬੰਦ ਕਿਵੇਂ ਦਾ ਹੋਣੇ ਪੜਿਆ ਜੀ? ਦੇਖੋ ਬੰਦ ਨੂੰ ਹੁੰਗਾਰਾ ਸੀਗਾ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਹੁੰਗਾਰਾ ਸੀਗਾ। ਬੰਦ ਠੀਕ ਹੈ, ਕੰਪਲੀਟਲੀ ਬੰਦ ਨਹੀਂ ਕਹਿ ਸਕਦੇ ਕਿ ਪੂਰੇ ਦਾ ਪੂਰਾ ਬੰਦ ਰਿਹਾ। ਕਿਉਂਕਿ ਕਿਸੇ ਜਗ੍ਹਾ ਤੇ ਬਹੁਤ ਜ਼ਿਆਦਾ ਅਸਰ ਸੀ, ਕਿਸੇ ਜਗ੍ਹਾ ਤੇ ਰਲਵਾ ਮਿਲਵਾ ਅਸਰ ਸੀ। ਤਾਂ ਗੱਲ ਇਹ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਜੋ ਵੀ ਆ ਖੱਜਲ ਖੁਆਰੀ ਦਾ ਦੌਰ ਬੀਤ ਚੁੱਕਾ ਹੈ। 7 ਘੰਟੇ ਤਰ੍ਹਾਂ ਦੀਆਂ ਅਸੀਂ ਖਬਰਾਂ ਪੜ੍ਹਦੇ ਸੁਣਦੇ ਰਹੇ, ਕਿਤੇ ਥੱਪੜ ਵੱਜਿਆ, ਕਿਤੇ ਕੁਛ ਹੋਇਆ, ਕਿਤੇ ਕੁਛ ਹੋਇਆ, ਕਿਤੇ ਕੁਛ ਹੋਇਆ। ਮਤਲਬ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਚੱਲਦੀਆਂ ਰਹੀਆਂ ਕਿ ਜਿਸ ਤਰ੍ਹਾਂ ਇਹਦਾ ਲੱਗਦਾ ਸੀਗਾ ਕਿ ਬੜੀ ਕਸ਼ੀਦਗੀ ਆ ਜਾਏਗੀ, ਮਾਹੌਲ ਦੇ ਵਿੱਚ ਕੁਝ ਵੀ ਹੋ ਸਕਦਾ। ਤਾਂ ਅੰਤ ਦੇ ਵਿੱਚ ਇਹ ਕਹਾਣੀ ਜਿਹੜੀ ਆ ਉਹ ਇਸ ਕਿਸਮ ਦੀ ਨਿਕਲੀ ਕਿ ਲੋਕਾਂ ਨੇ ਇਸ ਸਾਰੇ ਪ੍ਰਕਰਣ ਦੇ ਵਿੱਚ ਕਈ ਥਾਈਂ ਜੇ ਤੁਸੀਂ ਵੇਖੋਗੇ ਤਾਂ ਸਟਕ ਹੋਈਆਂ ਐਂਬੂਲੈਂਸਾਂ ਵੀ ਕੱਢੀਆਂ, ਜ਼ਰੂਰਤਮੰਦਾਂ ਨੂੰ ਅੱਗੇ ਵੀ ਜਾਣ ਦਿੱਤਾ, ਪਰ ਕੁਝ ਥਾਵਾਂ ਤੇ ਆਪ ਉਧਰੀਆਂ ਵੀ ਹੋਈਆਂ। ਇੱਕ ਪ੍ਰਦਰਸ਼ਨਕਾਰੀ ਨੇ ਇੱਕ ਸਿਆਣੇ ਵਿਆਣੇ ਬੰਦੇ ਦੇ ਥੱਪੜ ਮਾਰਿਆ ਜਲੰਧਰ ਏਰੀਏ 'ਚ, ਉਹ ਬੜੀ ਵੀਡੀਓ ਵਾਇਰਲ ਹੋਈ। ਕਈ ਜਗ੍ਹਾ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ। ਡਾਕਟਰ ਵੀ ਕਈ ਥਾਵਾਂ ਤੇ ਚਾਰਾਜੋਈ ਕਰਦੇ ਰਹੇ ਕਿ ਭਾਈ ਅਸੀਂ ਨਹੀਂ ਜਾਵਾਂਗੇ ਤੇ ਮਰੀਜ਼ ਕੌਣ ਦੇਖੇਗਾ। ਕੁਝ ਜਿਹੜੇ ਦਫ਼ਤਰੀ ਕਾਮੇ ਸੀ ਉਹਨਾਂ ਦੇ ਨਾਲ ਬਹਿਸ ਵਸਈਆ ਹੋਇਆ। ਕੁਝ ਆਰਥਿਕ ਨੁਕਸਾਨ ਉਹ ਤੇ ਤੈਅ ਆ, ਕਿਉਂਕਿ ਸਾਡਾ ਇੱਕ ਅੰਦਾਜ਼ਾ ਹੁੰਦਾ ਹੈ ਕਿ ਜੇ ਅੱਧ ਪਚੱਧਾ ਬੰਦ ਹੈ ਪੰਜਾਬ ਤਾਂ 5 ਤੋਂ 1500 ਕਰੋੜ ਦਾ, ਤੇ ਜੇ ਪੂਰਨ ਤੌਰ ਤੇ ਬੰਦ ਹੈ ਤਾਂ ਫਿਰ 1500 ਤੋਂ 3500 ਜਾਂ 4000 ਕਰੋੜ ਤੱਕ ਦਾ ਸਾਡਾ ਨੁਕਸਾਨ ਹੁੰਦਾ ਹੈ। ਤਾਂ ਆਰਥਿਕ ਤੌਰ ਤੇ ਵੀ ਹੋਇਆ। ਸਾਰੀਆਂ ਚੀਜ਼ਾਂ ਤਮਾਮ ਚੀਜ਼ਾਂ ਜਿਹੜੀਆਂ ਨੇ ਉਹ ਹੁਣ 2 ਵਜੇ ਤੋਂ ਬਾਅਦ ਤੇ ਪਿੱਛੇ ਛੁੱਟ ਚੁੱਕੀਆਂ ਨੇ। ਲਿਹਾਜ਼ਾ ਆਪਾਂ ਦੇਖਾਂਗੇ ਕਿ ਭਾਈ ਇਸ ਮਾਮਲੇ ਦੇ ਵਿੱਚ ਇਸ ਬੰਦ ਦੀ ਕਾਲ ਤੋਂ ਬਾਅਦ ਕੀ ਮੋੜਾ ਆਉਂਦਾ ਹੈ। ਠੀਕ ਹੈ ਜੀ, ਚਲੋ ਜੋ ਵੀ ਹੋਇਆ, ਪਰ ਸਾਡੇ ਜਿਹੜੇ ਇਹ ਆਗੂ ਨੇ ਇਹਨਾਂ ਨੂੰ ਇੱਕ ਗੱਲ ਤੇ ਵੇਖਣ ਦੀ ਜ਼ਰੂਰਤ ਹੈ ਗੁਰਪ੍ਰੀਤ, ਕਿ ਥੋੜਾ ਜਿਹਾ ਪ੍ਰੋਗਰਾਮ ਜਿਹੜਾ ਕੋਈ ਵੀ ਬੰਦ ਦੀ ਕਾਲ ਹੈ ਉਹ ਇਸ ਤਰ੍ਹਾਂ ਦਾ ਦੇਣਾ ਪਵੇਗਾ ਕਿ ਖੱਜਲ ਖੁਆਰੀ ਲੋਕਾਂ ਦੀ ਘੱਟ ਤੋਂ ਘੱਟ ਹੋਵੇ। ਕਿਉਂਕਿ ਬੰਦ ਦੀਆਂ ਕਾਲਾਂ ਹੋ ਸਕਦਾ ਹੈ ਕਿ ਅਜੇ ਇਲੈਕਸ਼ਨ ਤੋਂ ਪਹਿਲਾਂ ਕੋਈ 2-4 ਹੋਰ ਆ ਜਾਣ, ਲੋਕ ਫਿਰ ਵਿਰੋਧ ਦੇ ਵਿੱਚ ਉਤਰਨਾ ਸਟਾਰਟ ਕਰ ਦਿੰਦੇ ਆ। ਕਿਉਂਕਿ ਆਪ ਉਤਰੀਆਂ ਵੀ ਬਹੁਤ ਹੁੰਦੀਆਂ ਨੇ, ਲੋਕ ਜਿਹੜੇ ਆ ਤਰਸਦ ਵੀ ਬਹੁਤ ਹੁੰਦੇ ਆ। ਕੁਝ ਲੋਕਾਂ ਨੂੰ ਤੇ ਪਤਾ ਹੀ ਉਦੋਂ ਲੱਗਦਾ ਜਦੋਂ ਉਹ ਜਾ ਕੇ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਸਟਕ ਹੋ ਜਾਂਦੇ। ਜਿਵੇਂ ਬਹੁਤ ਸਾਰੇ ਸ਼ਹਿਰ, ਸਾਡਾ ਸ਼ਹਿਰ ਵੀ ਇੱਕ ਸਰਹੱਦੀ ਸ਼ਹਿਰ ਹੈ, 2 ਸਟੇਟਾਂ ਦੇ ਲੋਕ ਇੱਥੋਂ ਅੱਗੇ ਵਧਦੇ ਆ ਪੰਜਾਬ ਜਾਂ ਗਾਂ ਹਿਮਾਚਲ ਨੂੰ ਨਿਕਲਣ ਵਾਸਤੇ, ਚੰਡੀਗੜ੍ਹ ਨੂੰ ਜਾਣ ਵਾਸਤੇ। ਤਾਂ ਕਈ ਵਾਰ ਕੀ ਹੁੰਦਾ ਹੈ ਕਿ ਉਹ ਜਦੋਂ ਐਂਟਰ ਕਰਦੇ ਨੇ ਤਾਂ ਸਮੱਸਿਆ
ਉਹਨਾਂ ਦੇ ਸਾਹਮਣੇ ਖੜੀ ਹੁੰਦੀ ਹੈ ਤੇ ਜਿਹੜੀ ਐਮਰਜੈਂਸੀ ਆ ਫਿਰ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਪਰੇਸ਼ਾਨੀ ਚ ਪਾ ਦਿੰਦੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਅੱਜ ਇੱਕ ਬੱਸ ਜਿਹੜੀ ਐਨਆਰਆਈਜ਼ ਦੇ ਨਾਲ ਲੱਦੀ ਹੁੰਦੀ ਆ, ਤੁਹਾਨੂੰ ਪਤਾ 에ਅਰਪੋਰਟ ਤੇ ਜਾਣ ਵਾਲੀ, ਤਾਂ ਉਸ ਬੱਸ ਨੂੰ ਵੀ ਇੱਕ ਥਾਂ ਤੇ ਮੈਂ ਵੇਖ ਰਿਹਾ ਸੀ ਵੀਡੀਓ ਦੇ ਵਿੱਚ ਰੋਕਿਆ ਗਿਆ ਸੀਗਾ, ਜਦ ਕਿ ਇਹ ਤਾਂ ਸਾਰੇ ਐਨਆਰਆਈਜ਼ ਜਿਹੜੇ ਕਿ ਕਹਿ ਲਓ ਕਿ ਪੰਥਕ ਹਿਤੈਸ਼ੀ ਮੰਨੇ ਜਾਂਦੇ ਨੇ, ਪੰਜਾਬ ਜੀ ਹਿਤੈਸ਼ੀ ਮੰਨੇ ਜਾਂਦੇ ਨੇ, ਹਰ ਲੜਾਈ 'ਚ ਹਰ ਸੰਘਰਸ਼ 'ਚ ਮੋਹਰੀ ਹੋ ਨਿਬੜਦੇ ਨੇ। ਇਹ ਤੇ ਉਹਨਾਂ ਨਾਲ ਜੁੜੀਆਂ ਚੀਜ਼ਾਂ ਨੇ ਨਾ ਕਿ ਜੇ ਕਿਸੇ ਬੱਚੇ ਦੀ ਜਾਂ ਕਿਸੇ ਹੋਰ ਐਨਆਰਆਈ ਦੀ ਕੋਈ ਫਲਾਈਟ ਮਿਸ ਹੋ ਜਾਂਦੀ ਹੈ ਤਾਂ ਉਹਦੇ ਵਾਸਤੇ ਕਿੰਨੀ ਦਿੱਕਤ ਪਰੇਸ਼ਾਨੀ ਦਾ ਸਬਬ ਹੈ। ਸੋ ਕੁਝ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ। ਉਦਾਂ ਅੱਛਾ ਅਸਰ ਇਹਦਾ ਰਿਹਾ ਹੈ ਬੰਦ ਦੀ ਕਾਲ ਦਾ, ਲੋਕਾਂ ਨੇ ਸਪੋਰਟ ਵੀ ਕੀਤਾ ਤੇ ਮਾਮਲਾ ਜਿਹੜਾ ਉਹ ਇੱਕ ਵਾਰੀ ਫਿਰ ਚਰਚਾ 'ਚ ਵੀ ਆਇਆ, ਲਾਈਮਲਾਈਟ 'ਚ ਵੀ ਆਇਆ। ਦੇਖੋ ਹੁਣ ਅੱਗੋਂ ਡਿਸੀਜਨ ਤੇ ਤੁਹਾਨੂੰ ਪਤਾ ਨਾ ਸਰਕਾਰਾਂ ਨੇ ਲੈਣਾ ਹੈ, ਉਹ ਕੀ ਲਿਆ ਜਾਂਦਾ, ਲੱਗ ਜਾਂਦਾ ਪਤਾ ਆਉਣ ਵਾਲੇ ਦਿਨਾਂ 'ਚ। ਬਿਲਕੁਲ ਬਿਲਕੁਲ, ਆਉਣ ਵਾਲੇ ਦਿਨਾਂ 'ਚ ਵੇਖਦੇ ਹਾਂ ਕਿੱਧਰ ਨੂੰ ਜਾਂਦਾ ਇਹ ਸਾਰਾ ਮਾਮਲਾ। ਅੱਗੇ ਵਧੀਏ ਤਾਂ ਆਮ ਆਦਮੀ ਪਾਰਟੀ ਦਾ ਜਥੇਬੰਦਕ ਬਦਲਾਅ ਸਾਹਮਣੇ ਆਇਆ, ਕੀ ਇਹ ਬਦਲਾਅ ਕੀ ਬਦਲੀਆਂ ਕੀਤੀਆਂ ਗਈਆਂ ਨੇ ਜੀ? ਦੇਖੋ ਜਥੇਬੰਦਕ ਬਦਲਾਅ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ, ਕਿਉਂਕਿ ਹੁਣ ਆ ਗਿਆ ਸਮਾਂ, ਆ ਗਿਆ ਨਹੀਂ ਬਿੱਲੋ ਉਹੀ ਟਾਈਮ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ, ਕਿਉਂਕਿ ਸਮਾਂ ਆ ਗਿਆ ਹੁਣ ਟੈਲੀਵਿਜ਼ਨ ਡਿਬੇਟ ਹੋਣੇ ਨੇ, ਹੁਣ ਜ਼ਿੰਮੇਵਾਰੀਆਂ ਤੈਅ ਹੋਣੀਆਂ। ਤਾਂ ਫਿਲਹਾਲ ਇਹਨਾਂ ਨੇ ਟੀਵੀ ਪੈਨਲਿਸਟ ਜਿਹੜੇ ਆ ਉਹ ਐਲਾਨੇ ਨੇ ਅੱਜ। ਉਹਦੇ ਵਿੱਚ ਬੜੇ ਵੱਡੇ ਨਾਮ ਨੇ, ਜਿੱਦਾਂ ਹੇਅਰ ਹੈ, ਮੀਤ ਹੇਅਰ, ਡਾਕਟਰ ਚੱਬੇਵਾਲ ਹੈ, ਮਾਲਵਿੰਦਰ ਕੰਗ, ਧਾਕੜ ਬੁਲਾਰਾ ਇਹਨਾਂ ਦਾ, ਫਿਰ ਗੋਲਡੀ ਕੰਬੋਜ, ਅਮਨਦੀਪ ਕੌਰ, ਲਾਡੀ ਟੋਸ, ਦਿਨੇਸ਼ ਚੱਡਾ, ਇੰਦਰਵੀਰ ਸਿੰਘ ਨਿੱਜਰ, ਲਾਲਪੁਰਾ, ਮਨਜਿੰਦਰ ਸਿੰਘ ਸਜ਼ਾ ਯਾਫਤਾ ਰਹੇ ਨੇ, ਅਮਰਤਪਾਲ ਸਿੰਘ, ਸੁਖਾਨੰਦ, ਡਾਕਟਰ ਸੁਖੀ, ਤੇ ਫਿਰ ਇਸ ਤੋਂ ਇਲਾਵਾ ਨੀਲ ਗਰਗ ਪੁਰਾਣੇ ਪੈਨਲਿਸਟ ਨੇ ਇਹਨਾਂ ਦੇ, ਦੀਪਕ ਬਾਲੀ ਜਲੰਧਰ ਤੋਂ, ਕੌਣ ਨਹੀਂ ਜਾਣਦਾ, ਹਰਚੰਦ ਸਿੰਘ ਬਰਸਟ ਖੁੰਡ ਖਿਡਾਰੀ ਨੇ ਰਾਜਨੀਤੀ ਦੇ, ਡਾਕਟਰ ਸਨੀ ਅਲੂਵਾਲੀਆ ਪੁਰਾਣੇ ਪੈਨਲਿਸਟ ਨੇ, ਜਗਰੂਪ ਸਿੰਘ ਸੇਖਵਾਂ ਸੇਖਵਾਂ ਫੈਮਿਲੀ ਤੋਂ ਆ ਗਏ, ਤੇ ਇਸ ਤਰ੍ਹਾਂ ਹੋਰ ਵੀ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਨੇ। ਜੀਪੀ ਸਾਹਿਬ ਆ ਗਏ, ਸੰਘੇੜਾ ਸਾਹਿਬ, ਇਹ ਵੀ ਇਧਰੋਂ ਤੁਹਾਨੂੰ ਪਤਾ ਨਕੋਦਰ ਤੋਂ ਬਿਲੋਂਗ ਕਰਦੇ ਨੇ, ਪ੍ਰਿੰਸੀਪਲ ਇੰਦਰਜੀਤ ਕੌਰ ਆ ਗਏ, ਵਿਕਰਮਜੀਤ ਪਾਸੀ ਆ ਗਏ, ਪੁਰਾਣੇ ਪੈਨਲਿਸਟ ਨੇ, ਠਾਕੁਰ ਸਾਹਿਬ ਆ ਗਏ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਬੂਟਾ ਸਿੰਘ ਬੈਰਾਗੀ, ਅਰਵਿੰਦਰ ਸਿੰਘ ਭੱਟੀ, ਰਣਵੀਰ ਸਿੰਘ ਢੀਂਡਸਾ, ਇਹ ਸਾਰੇ ਟੀਵੀ ਪੈਨਲਿਸਟ ਨੇ, ਸਪੋਕਸਪਰਸਨ। ਯਾਨੀ ਕੁੱਲ ਮਿਲਾ ਕੇ ਇਹਨਾਂ ਨੇ ਵੱਡੀ ਟੀਮ ਇੱਕ ਜਿਹੜੀ ਹੈ ਉਹ ਆਪਣੇ ਬੁਲਾਰਿਆਂ ਨੂੰ ਜ਼ਿੰਮੇਵਾਰੀ ਦੇ ਕੇ ਮੈਦਾਨ 'ਚ ਉਤਾਰ ਦਿੱਤਾ ਹੈ। ਤਾਂ ਬਾਈ ਗੱਲ ਇਹ ਆ ਗੁਰਪ੍ਰੀਤ, ਕੁਝ ਹਲਕਾ ਇੰਚਾਰਜਾਂ ਦੀ ਜਾਂ ਕੁਝ ਇੱਧਰ ਉੱਧਰ ਜ਼ਿੰਮੇਵਾਰੀ ਨਵੇਂ ਸਿਰੇ ਤੋਂ ਤੈਅ ਕੀਤੀ ਜਾ ਰਹੀ ਹੈ। ਤਾਂ ਕੁੱਲ ਮਿਲਾ ਕੇ ਆਪਾਂ ਜੇ ਵੇਖੀਏ ਤੇ ਇਹ ਸਿੱਧਮ ਸਿੱਧਾ ਚੋਣਾਂ ਨੂੰ ਜਾਣ ਦਾ ਰਸਤਾ ਹੈ। ਤਾਂ ਹੁਣ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਇਹ ਬੁਲਾਰੇ ਜੇ ਤੁਸੀਂ ਵੇਖੋਗੇ ਬੜੇ ਧੱਕੜ ਬੁਲਾਰੇ ਨੇ, ਇਹਨਾਂ ਦੇ ਵਿੱਚੋਂ ਕਈਆਂ ਨੂੰ ਬਹੁਤ ਵੱਡਾ ਤਜਰਬਾ ਹੈ। ਸੋ ਇਹਨਾਂ ਨੇ ਜਿੰਨੀ ਕਿਸੇ ਦੀ ਬੋਲਣ ਦੀ ਕਲਾ ਹੈ ਉਹ ਸਾਰੀ ਵਰਤਣ ਦਾ ਫੈਸਲਾ ਲੈ ਲਿਆ ਕਿ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਤੇ ਹੁਣ ਜਦੋਂ ਡਿਬੇਟ ਹੋਣਗੇ, ਤੁਹਾਨੂੰ ਪਤਾ ਲਾਈਵ ਪ੍ਰੋਗਰਾਮ ਹੋਣੇ ਸਟਾਰਟ ਹੋ ਜਾਣਗੇ, ਪਬਲਿਕ ਦੇ ਵਿੱਚ ਜਾ ਕੇ ਜਿਹੜੀਆਂ ਤੁਹਾਨੂੰ ਪਤਾ ਈਵਨਿੰਗਸ ਦੇ ਵਿੱਚ ਉੱਥੇ ਨੁੱਕੜ ਮੀਟਿੰਗਾਂ ਟਾਈਪ ਦੀਆਂ ਚੀਜ਼ਾਂ ਕਵਰ ਕੀਤੀਆਂ ਜਾਂਦੀਆਂ, ਰੈਲੀਆਂ ਕਵਰ ਕੀਤੀਆਂ ਜਾਂਦੀਆਂ, ਉਹਦੇ ਵਿੱਚ ਵੀ ਇਹਨਾਂ ਨੂੰ ਬਾਈਟਾਂ ਦੇਣੀਆਂ ਪੈਂਦੀਆਂ। ਸੋ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਦੇ ਐਸੇ ਬੁਲਾਰੇ ਇਹਨਾਂ ਨੇ ਨਿਯੁਕਤ ਕੀਤੇ ਨੇ ਜੋ ਬਹਿਸ ਨੂੰ ਪਖਾ ਸਕਦੇ ਆ। ਤਾਂ ਇਹ ਇੱਕ ਵੱਡੀ ਗੱਲ ਆ। ਤਾਂ ਦੇਖਦੇ ਆ ਗੁਰਪ੍ਰੀਤ ਹੁੰਦਾ ਕੀ ਆ, ਪਰ ਐਤਕੀ ਮਸਲਾ ਥੋੜਾ ਜਿਹਾ ਟੇਢਾ ਹੈ। ਜਦੋਂ ਪਿਛਲੇ ਇਲੈਕਸ਼ਨ ਵੇਲੇ ਇਦਾਂ ਦੇ ਮਾਹੌਲ 'ਚ ਜਾ ਰਹੇ ਸੀਗੇ, ਉਸ ਵੇਲੇ ਇਹ ਵਿਰੋਧੀ ਧਿਰ 'ਚ ਸੀ, ਕੱਲੇ ਇਹਨਾਂ ਦੇ ਕੋਲ ਸਵਾਲ ਹੀ ਸਵਾਲ ਸਨ, ਪਰ ਹੁਣ ਸਵਾਲਾਂ ਦੇ ਨਾਲ ਜਵਾਬ ਲਿਆਉਣੇ ਪੈਣਗੇ ਗੁਰਪ੍ਰੀਤ। ਹੁਣ ਬਹੁਤ ਵਿਵਾਦ ਹੋਣਗੇ, ਹੁਣ ਬਹੁਤ ਭੇੜ ਹੋਣਗੇ। ਬੇਸ਼ੱਕ ਚੈਨਲਾਂ ਨੂੰ ਮੈਨੇਜ ਕੀਤਾ ਹੋਇਆ, ਪਰ ਐਨ ਮੌਕੇ ਤੇ ਤੁਹਾਨੂੰ ਪਤਾ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਤੇ ਚੈਨਲ ਵੀ ਜੂਲੇ ਹੇਠੋਂ ਨਿਕਲ ਤੁਰਦੇ ਆ। ਭਾਈ ਦੇਖਦੇ ਆ, ਪਰ ਇਹ ਸਾਫ਼ ਹੈ ਕਿ ਜਿਹੜਾ ਚੋਣ ਅਖਾੜਾ ਹੈ ਉਹ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ। ਬਿਲਕੁਲ। ਪਹਿਲਾਂ ਇਹਨਾਂ ਦੇ ਕੋਲ ਸਵਾਲ ਸੀ, ਹੁਣ ਆਪ ਸਵਾਲਾਂ ਦੇ ਘੇਰੇ 'ਚ ਘਿਰਨਗੇ, ਕਿਉਂਕਿ ਬੈਗੇਜ ਦੀ ਗੱਲ ਕੀਤੀ ਜਾਂਦੀ ਵੀ ਸਾਡੇ ਬੈਗੇਜ ਕੋਈ ਨਹੀਂ ਸੀ, ਤੇ ਹੁਣ ਜਦੋਂ ਬੈਗੇਜ ਫੁੱਲ ਲੋਡ ਹੈ, ਭਾਰ ਦੇ ਥੱਲੇ ਦੱਬੇ ਹੋਏ ਨੇ, ਫਿਰ ਕਿੱਧਰ ਨੂੰ ਜਾਂਦੀ ਹੈ ਗੱਲ, ਦੇਖਾਂਗੇ। ਅੱਗੇ ਵਧੀਏ ਤਾਂ ਈਡੀ ਦੀ ਇੱਕ ਹੋਰ ਐਂਟਰੀ ਹੋਈ ਹੈ। ਹਾਂਜੀ, ਈਡੀ ਤਾਂ ਬਸ ਸਮਝ ਲਓ ਕਿ ਉਹਨਾਂ ਨੇ ਪੱਕੀ ਐਂਟਰੀ ਕਰਾ ਲਈ ਹੈ ਟੂਰਨਾਮੈਂਟ ਦੇ ਵਿੱਚ। ਗੱਲ ਇਹ ਆ ਕਿ ਮੋਹਾਲੀ ਦੇ ਵਿੱਚ
ਵਿਜੇ ਰਾਜ ਕਪੂਰੀਆ ਇਹ ਬੰਦਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀਗਾ, ਤੁਹਾਨੂੰ ਸ਼ਾਇਦ ਯਾਦ ਹੋਏਗਾ। ਤਾਂ ਇਹਦੇ ਵਿੱਚ ਇੱਕ ਚੀਜ਼ ਇਹ ਹੋਈ ਕਿ ਵਿਜੇ ਰਾਜ ਕਪੂਰੀਆ ਦਾ ਮਾਮਲਾ ਜਿਹੜਾ ਹੈ ਉਹ ਉਸ ਵੇਲੇ ਭਖਿਆ ਸੀਗਾ ਜਿਸ ਵੇਲੇ ਇੱਕ ਜਿਹੜੀ ਅੱਜ ਕੱਲ ਤੁਹਾਨੂੰ ਪਤਾ ਨਾ ਠੱਗੀ ਦਾ ਮਾਧਿਅਮ ਬਣੀ ਆ ਚੀਜ਼, ਜਿਹਨੂੰ ਆਪਾਂ ਸਾਈਬਰ ਸਕੈਮ ਕਹਿੰਦੇ ਆ। ਤਾਂ ਮੋਹਾਲੀ ਦੇ ਵਿੱਚ ਇਹ ਸਾਰਾ ਜਿਹੜਾ ਕਾਲ ਸੈਂਟਰ ਸੀ ਫਰਜ਼ੀ ਤੌਰ ਤੇ ਸਾਹਮਣੇ ਆਇਆ ਸੀਗਾ। 2024 ਦੇ ਸ਼ੁਰੂਆਤ ਦੀ ਗੱਲ ਹੈ, ਸ਼ੁਰੂਆਤ ਦੀ ਗੱਲ ਹੈ। ਜੇ ਤੁਸੀਂ ਵੇਖੋਗੇ ਤਾਂ ਬਹੁਤ ਹੀ ਵੱਡੀ ਖਬਰ ਬਣੀ ਸੀ ਉਸ ਵੇਲੇ, ਤੇ ਉਸ ਤੋਂ ਬਾਅਦ ਫਿਰ ਪੁਲਿਸ ਆਫੀਸਰਾਂ ਦੀ ਆਪਸ ਦੇ ਵਿੱਚ ਵੀ ਖੜਕੀ ਸੀ, ਬਹੁਤ ਵੱਡਾ ਮਸਲਾ ਬਣ ਗਿਆ ਸੀਗਾ। ਯਾਨੀ ਉਹ FIR ਜਿਹੜੀ ਸੀਗੀ ਕੱਟੀ ਗਈ ਸੀਗੀ, ਜਿਹਦੇ ਵਿੱਚ 420 ਤੇ 120 ਵੀ IT ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਸੀਗਾ। ਤਾਂ ਇਹ ਕੀ ਸੀਗਾ ਕਿ ਸੈਕਟਰ 108 ਦੀ ਇੱਕ ਰਹਿائشੀ ਇਮਾਰਤ ਦੇ ਵਿੱਚ ਇੱਕ ਕਥਿਤ ਤੌਰ ਤੇ ਫਰਜ਼ੀ ਕਾਲ ਸੈਂਟਰ ਚਲਾ ਕੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਦਾ ਇੱਥੇ ਕੰਮ ਕੀਤਾ ਜਾ ਰਿਹਾ ਸੀਗਾ। ਤਾਂ ਉਸ ਵੇਲੇ ਤੁਹਾਨੂੰ ਯਾਦ ਹੋਣਾ ਹੈ ਕਿ ਇਹਦੇ ਵਿੱਚ ਕੁਝ ਪੁਲਿਸ ਅਫਸਰ ਤੇ ਕੁਝ ਰਾਜਨੀਤਿਕ ਬੰਦਿਆਂ ਦੇ ਗੱਠਜੋੜ ਦੀ ਚਰਚਾ ਹੋਈ ਸੀ। ਇੱਕ ਮੰਤਰੀ ਦਾ ਜ਼ਿਕਰ ਤੱਕ ਆ ਗਿਆ ਸੀ, ਤੁਹਾਨੂੰ ਯਾਦ ਹੋਣਾ ਉਸ ਮੰਤਰੀ ਦੀ ਵਾਈਫ ਪੁਲਿਸ ਆਫੀਸਰ ਵੀ ਆ, ਤੁਹਾਨੂੰ ਸਾਰੀ ਕਹਾਣੀ ਯਾਦ ਹੋਣੀ ਹੈ। ਤਾਂ ਯਾਨੀ ਉਸ ਵੇਲੇ ਇਹ ਇੱਕ ਬਹੁਤ ਵੱਡਾ ਮਾਮਲਾ ਬਣ ਗਿਆ ਸੀਗਾ। ਤਾਂ ਇਹ ਫਰਜ਼ੀ ਕਾਲ ਸੈਂਟਰ ਵਾਲਾ ਜਿਹੜਾ ਕੇਸ ਹੈ, ਇਸ ਕੇਸ ਦੇ ਵਿੱਚ ਹੁਣ ED ਦੀ ਐਂਟਰੀ ਹੋ ਗਈ ਆ। ਗੁਰਪ੍ਰੀਤ, ਇਹ ਜਿਹੜੀ ED ਦੀ ਐਂਟਰੀ ਹੁੰਦੀ ਹੈ ਨਾ, ਇਹ ਹੁਣ ਜਿਵੇਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਘੇਰਾਬੰਦੀ ਦਾ ਸਬੱਬ ਬਣ ਜਾਂਦੀ ਆ। ਇਹਨਾਂ ਦਾ ਤਾਂ ਜਿਹੜਾ OSD ਆ ਰਾਜਵੀਰ ਘੁੰਮਣ, ਉਹ ਹੀ ਵਿਚਾਰਾ ਸਫਾਈਆਂ ਦਿੰਦਾ ਫਿਰਦਾ ਹੈ, ਕਦੇ ਕਿਸੇ ਚੈਨਲ ਨੂੰ ਬੁਲਾ ਕੇ, ਕਦੇ ਕਿਸੇ ਚੈਨਲ ਨੂੰ ਬੁਲਾ ਕੇ। ਤਾਂ ਗਾਂ ਜਾ ਕੇ ਇਹ ਚੀਜ਼ਾਂ ਤੇ ਇਹਨਾਂ ਵਾਸਤੇ ਬਹੁਤ ਔਖੀਆਂ ਹੋਣਗੀਆਂ। ਕਿਉਂਕਿ ਉਸ ਵੇਲੇ ਇਹ 100 ਕਰੋੜ ਦਾ ਸਾਈਬਰ ਫਰਾਡ ਸਮਝਿਆ ਜਾਂਦਾ ਸੀ, ਬੜਾ ਰੌਲਾ ਪਿਆ ਸੀ, ਇਹਦਾ ਬਹੁਤ ਚਰਚਾ ਹੋਈ ਸੀਗੀ। ਤੇ ਪੋਲੀਟੀਕਲ ਐਂਗਲ ਜੁੜਨ ਤੋਂ ਬਾਅਦ ਤੇ ਤੁਹਾਨੂੰ ਪਤਾ ਹੀ ਆ ਨਾ ਕਿ ਇਸ ਮਾਮਲੇ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਹਾਈ ਪ੍ਰੋਫਾਈਲ ਮਾਮਲਾ ਮੰਨਿਆ ਗਿਆ ਸੀਗਾ। ਤਾਂ ਇਸ ਤੋਂ ਬਾਅਦ ਜਿਹੜਾ ਮਤਲਬ ਕਿ ਇਸ ਮਾਮਲੇ ਦੇ ਵਿੱਚ ਇੱਕ ਚਰਚਿਤ ਚਿਹਰਾ ਸੀਗਾ, ਤਾਂ ਉਹਦੇ ਤੇ FIR ਵੀ ਹੋ ਗਈ ਸੀ। ਉਹ ਚਰਚਿਤ ਚਿਹਰਾ ਸੀ ਲੇਡੀ ਇੰਸਪੈਕਟਰ। ਬਹੁਤ ਵੱਡਾ ਮਾਮਲਾ ਬਣ ਗਿਆ ਸੀ ਅੱਗੇ ਜਾ ਕੇ ਕਿ ਇਹ ਬਰਾਈਬ ਲੈ ਰਹੀ ਸੀਗੀ 25 ਲੱਖ ਦੀ। ਤਾਂ ਉਹਦੇ ਵਿੱਚ ਇਹ ਇੱਕ ਐਂਗਲ ਨਿਕਲਿਆ ਸੀ, ਬੜੀ ਚਰਚਾ ਚੱਲੀ ਸੀ ਕਿ ਦਰਅਸਲ ਉਸ ਇੰਸਪੈਕਟਰ ਜਿਸਨੇ ਇਹ ਸਾਰਾ ਫਰਜ਼ੀ ਘੁਟਾਲਾ ਕੱਢਿਆ ਤਾਂ ਉਹਨੂੰ ਫਸਾਉਣ ਦਾ ਯਤਨ ਹੋਇਆ। ਸੋ ਇਹ ਬੜਾ ਟੇਢਾ ਮਾਮਲਾ ਹੈ। ਉਹ ਜਿਵੇਂ ਕਹਿੰਦੇ ਨਾ, ਬੜੀ ਟੇਢੀ ਲਾਈਨ ਪਤਲੋ ਪੈਂਦਾ ਸੋਚ ਤੇ ਸਮਝ ਨਾਲ ਪੈਰ ਛਕਣਾ ਆਰਨੇਤ, ਤਾਂ ਉਹੀ ਹਿਸਾਬ ਆ, ਬੜੀ ਟੇਢੀ ਲਾਈਨ ਆ। ਔਰ ਤੁਹਾਨੂੰ ਪਤਾ ED ਦਾ ਕੰਮ ਕੀ ਆ, ਉਹ ਤੇ ਟੇਢੇ ਮੇਢੇ ਲੱਕੜਾਂ ਨੂੰ ਸਹੀ ਕਰਦੀ ਆ ਨਾ। ਸੋ ਆ ਗਈ ਆ ED, ਦੇਖ ਲਓ ਕਿੰਨੇ ਮਾਮਲਿਆਂ 'ਚ ਇਨਵੋਲਵ ਹੋ ਗਈ ਆ। ਤਾਂ ਇਹਦਾ ਸਿੱਧਾ ਮਾਮਲਾ ਜਿਹੜਾ ਜੁੜਦਾ ਇੱਕ ਹੋਰ ਮੰਤਰੀ ਦੇ ਨਾਲ, ਤੇ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਮੰਤਰੀ 3 ਤੋਂ 6 ਸਿੱਧੇ ਰਡਾਰ ਤੇ ਆ। ਜਦੋਂ ਮਰਜ਼ੀ ਅੱਜ ਨਹੀਂ ਤੇ ਕੱਲ ਉਹਨਾਂ ਦੀ ਵਾਟ ਲੱਗਣੀ ਤੈਅ ਆ। ਤਾਂ ਇਹ ਸਮਝ ਲਓ ਕਿ 1 ਬਾਈ 1 ਉਹ ਲਿਸਟ ਦੇ ਵਿੱਚ ਆ ਰਹੇ ਆ। ਤੁਸੀਂ ਕਟਾਰੂ ਚੱਕ ਦਾ ਦੇਖ ਲਓ ਕਿ ਨਜ਼ਦੀਕੀ, ਉਹ ਲੈਂਡ ਵਾਲੇ ਮਾਮਲੇ 'ਚ ਉਹਨਾਂ ਦਾ ਨਜ਼ਦੀਕੀ, ਉਹਦੇ ਤੇ ED ਦੀ ਰੇਡ ਹੋ ਚੁੱਕੀ ਹੈ। ਇਸ ਮਾਮਲੇ 'ਚ ਅਮਨ ਅਰੋੜਾ ਦੇਖ ਲਓ, ਠੀਕ ਹੈ ਜੀ। ਜੇ ਕੱਲ ਨੂੰ ਲਿਕਰ ਵਾਲੀ ਜਾਂ ਕੋਈ ਹੋਰ ਵਿੱਤੀ ਮਹਿਕਮੇ ਨਾਲ ਜੁੜਦੀ ਹੈ ਤਾਂ ਉਹ ਚੀਮਾ ਸਾਹਿਬ ਹੋ ਗਏ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇਹ ਤਾਰਾਂ ਜੇ ਜੁੜਦੀਆਂ ਨੇ ਗਾਂ ਜਾ ਕੇ ਮਾਈਨਿੰਗ ਡਿਪਾਰਟਮੈਂਟ, ਉਹ ਹਰਜੋਤ ਸਿੰਘ ਬੈਂਸ, ਤਾਂ ਤਕਰੀਬਨ 3 ਤੋਂ 5-6 ਐਸੇ ਮੰਤਰੀ ਬਣਦੇ ਆ ਜਿਨ੍ਹਾਂ ਤੇ ਏਜੰਸੀਆਂ ਤਾਬੜ ਤੋੜ ਅਗਾਂਹ ਜਾ ਕੇ ਹੱਲੇ ਕਰ ਸਕਦੀਆਂ ਨੇ। ਜੀ ਵੇਖਾਂਗੇ ਫਿਰ ਕਿਸ ਭਾਅ ਪੈਂਦੀ ਹੈ। ਹਾਲੇ ਤਾਂ ਆਪਾਂ ਬੈਗੇਜ ਦੀ ਗੱਲ ਹੀ ਕਰ ਰਹੇ ਸੀ, ਜੀਨ ਤੱਕ ਹਾਲੇ ED ਨੇ ਨਹੀਂ ਦੇਣਾ। ਪਹਿਲਾਂ ਅੱਗੇ ਵਧੀਏ ਤਾਂ ਗੱਲ ਕਰੀਏ ਵਾਰਿਸ ਪੰਜਾਬ ਦੇ ਜਥੇਬੰਦੀ ਦੀ, ਕਿਉਂਕਿ ਹੁਣ ਤਾਂ ਪਾਰਟੀ ਦੇ ਰੂਪ 'ਚ ਵਿਚਰ ਰਹੇ ਨੇ ਤੇ ਆਸ ਕੀਤੀ ਜਾ ਰਹੀ ਹੈ, ਚਰਚਾਵਾਂ ਚੱਲ ਰਹੀਆਂ ਨੇ ਕਿ ਬਸਪਾ ਦੇ ਨਾਲ ਗੱਠਜੋੜ ਹੋ ਸਕਦਾ ਹੈ, ਕਿਉਂਕਿ ਬਸਪਾ ਦਾ ਤੋੜ ਵਿਛੋੜਾ ਅਕਾਲੀ ਦਲ ਨਾਲੋਂ ਹੋ ਚੁੱਕਿਆ ਸੀ। ਦੇਖੋ ਗੱਲ ਇਹ ਆ ਕਿ ਇਹਨਾਂ ਦਾ ਜੇ ਤੁਸੀਂ ਵੇਖੋਗੇ ਤੇ ਕੋਈ ਠੋਸ ਗੱਠਜੋੜ ਤੇ ਰਿਹਾ ਹੀ ਨਹੀਂ ਹੈ। ਸਮੇਂ ਦਰ ਸਮੇਂ ਬਦਲਦਾ ਰਿਹਾ ਹੈ। ਤਾਂ ਗੱਲ ਇਹ ਆ ਕਿ ਬਹੁਜਨ ਸਮਾਜ ਪਾਰਟੀ ਯਾਨੀ ਬਸਪਾ ਜਿਹੜੀ ਹੈ
ਉਹਦਾ ਜੇ ਆਪਾਂ ਭਵਿੱਖ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਆਪਾਂ ਮਜ਼ਬੂਤ ਤੇ ਨਹੀਂ ਦੇਖਦੇ। ਪਰ ਗੱਲ ਇਹ ਆ, ਮੰਨ ਲਓ, ਦੇਖੋ, ਇਹ ਗੱਠਜੋੜ ਬਾਰੇ ਅੱਜ ਖਬਰਾਂ ਲੱਗੀਆਂ ਨੇ ਅਖਬਾਰਾਂ 'ਚ, ਅਸੀਂ ਸਿੱਧਾ ਦੱਸ ਦਈਏ ਕਿ ਇਹ ਸਾਡੀ ਕੋਈ ਇਨਫੋਰਮੇਸ਼ਨ ਨਹੀਂ। ਇਹ ਇੱਕ ਦੋ ਅਖਬਾਰਾਂ ਜਿਵੇਂ ਜਾਗਰਣ ਗਰੁੱਪ ਹੈ ਜਾਂ ਕੁਝ ਹੋਰ ਆ, ਇਹਨਾਂ ਮੰਨੀਓ ਆ, ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਸਿੱਧੀ ਗੱਲ ਪਹਿਲਾਂ ਕਲੀਅਰ ਕਰ ਦਈਏ ਆਡੀਅנס ਵਾਸਤੇ। ਤਾਂ ਰਹੀ ਗੱਲ ਸਰ ਕਿ ਬਈ ਜਿਹੜਾ ਇਹ ਮਾਮਲਾ ਹੈ ਕਿ ਹੁਣ ਆਪਾਂ ਜਿੱਦਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਦੀ ਸੂਰਤ ਹਾਲ ਹੈ, ਤਾਂ ਠੀਕ ਆ, ਕੁਝ ਜਿਸ ਤਰ੍ਹਾਂ ਆਪਾਂ ਦੁਆਬਾ ਦੇਖਦੇ ਹਾਂ ਤਾਂ ਦੁਆਬੇ ਦੇ ਵਿੱਚ ਸਰ ਕਿਤੇ ਨਾ ਕਿਤੇ ਅਸਰ ਹੈ, ਕੁਝ ਸੀਟਾਂ ਤੇ ਅਸਰ ਹੈ ਬਸਪਾ ਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤਾਂ ਪਰ ਜੇ ਤੁਸੀਂ ਓਵਰਆਲ ਦੇਖੋਗੇ, ਮੈਨੂੰ ਯਾਦ ਆ 2022 ਦਾ ਜਿੰਨਾ ਟਰਨਆਊਟ ਸੀਗਾ, ਤਾਂ ਉਹਦੇ ਵਿੱਚ ਜਿਹੜੀ ਬਸਪਾ ਦੀ ਵੋਟ ਸੀਗੀ ਉਹ ਲਗਭਗ ਜੇ ਤੁਸੀਂ ਵੇਖੋਗੇ ਤਾਂ ਸ਼ਾਇਦ 1.80 ਦੇ ਕਰੀਬ ਸੀ, ਯਾਨੀ 2.25%। ਤਾਂ ਟੋਟਲ ਕਿੰਨਾ ਬਣਿਆ ਜੇ ਆਪਾਂ ਵੋਟ ਪੋਲ ਦੇ ਹਿਸਾਬ ਨਾਲ ਲਾਈਏ ਤਾਂ ਉਹ ਟੋਟਲ ਬਣੇਗਾ ਜੀ 2,75,232 ਵੋਟਾਂ। ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਦੀ ਵੋਟ ਤੇ ਹੈ ਹਲਕਿਆਂ 'ਚ, ਪਰ ਉਹ ਵੋਟ ਇੰਨੀ ਨਹੀਂ ਹੈ ਕਿ ਜਿਸ ਨੂੰ ਆਪਾਂ ਕਹੀਏ ਕਿ ਉਹ ਇੱਕ ਬਹੁਤ ਚਮਤਕਾਰੀ ਪ੍ਰਦਰਸ਼ਨ ਕਰ ਸਕਦੀ ਹੈ। ਪਰ ਕੁਝ ਇਲਾਕਿਆਂ 'ਚ, ਕੁਝ ਖਾਸ ਤੌਰ ਤੇ ਹਲਕਿਆਂ 'ਚ ਉਹਨਾਂ ਦਾ ਅਸਰ ਹੈਗਾ। ਦੁਆਬੇ ਤੋਂ ਲੈ ਕੇ ਆਪਾਂ ਜੇ ਪਰਾਂ ਨੂੰ ਦੇਖੀਏ ਤਾਂ ਦੂਜੀ ਗੱਲ ਇਹ ਆ ਕਿ ਕਈ ਵਾਰ ਇਹ ਹੁੰਦਾ ਹੈ ਨਾ ਕਿ ਇੱਕ ਵਰਗ ਹੈ, ਜਿਵੇਂ ਐਸਸੀ ਵਰਗ ਆ, ਬਹੁਤ ਵੱਡੀ ਗਿਣਤੀ ਆ, ਤਾਂ ਕਈ ਵਾਰ ਉਹਨੂੰ ਲੱਗਦਾ ਹੈ ਕਿ ਭਾਈ ਇਸ ਧਿਰ ਦੇ ਨਾਲ ਜੇ ਅਸੀਂ ਜਾਈਏ ਤਾਂ ਇਹਦੀ ਕੋਈ ਆਈਡੀਓਲੋਜੀ ਜਿਹੜੀ ਆ ਉਹ ਵੀ ਸਾਡੇ ਨਾਲ ਮੇਲ ਖਾਂਦੀ ਹੈ। ਹੋ ਸਕਦਾ ਹੈ ਕਿ ਅਸੀਂ ਸੱਤਾ ਦੇ ਵਿੱਚ ਹਿੱਸੇਦਾਰ ਬਣ ਕੇ ਕੁਝ ਆਪਣੇ ਸਮਾਜ ਲਈ ਕਰ ਜਾਈਏ। ਤਾਂ ਚੇਤਨਾ ਜਦੋਂ ਅੱਗੇ ਫੈਲਦੀ ਆ ਤਾਂ ਕਈ ਵਾਰ ਉਹਦੇ ਨਾਲ ਵੋਟ ਗੋਲਬੰਦ ਵੀ ਹੋ ਜਾਂਦੀ ਆ। ਆਪਦੀ ਬਰਾਦਰੀ ਦੀ ਵੋਟ ਗੋਲਬੰਦ ਹੋਣੀ ਕੋਈ ਜ਼ਿਆਦਾ ਔਖੀ ਨਹੀਂ ਹੁੰਦੀ, ਇੱਕ ਸਿਰਫ ਸੰਭਾਵਨਾ ਦੀ ਖੇਡ ਹੁੰਦੀ ਹੈ। ਤਾਂ ਖੈਰ ਕੋਈ ਸਾਡੇ ਕੋਲ ਇਹਦੇ ਬਾਬਤ ਪੁਸ਼ਟੀ ਨਹੀਂ, ਅਖਬਾਰਾਂ ਦੇ ਲਿਹਾਜ਼ ਨਾਲ ਗੱਲ ਕਰ ਰਹੇ ਹਾਂ। ਕਿਉਂਕਿ ਦੇਖੋ, ਇਹਨਾਂ ਨੂੰ ਵੀ ਤਾਂ ਪਤਾ ਹੈ ਨਾ, ਅਕਾਲੀ ਦਲ ਵਾਰਸ ਪੰਜਾਬ ਦੇ ਵਾਲਿਆਂ ਨੂੰ, ਕਿ ਕੱਲੀ ਇਹ ਇੱਕ ਪੰਥਕ ਦੀ ਜੇ ਆਪਾਂ ਵੇਖੀਏ ਵੋਟ ਹਿੱਸੇਦਾਰੀ, ਕਿਉਂਕਿ ਸਾਰੀ ਪੰਥਕ ਵੋਟ ਵੀ ਤਾਂ ਨਹੀਂ ਨਾ ਪੈਣੀ, ਉਹਦੇ ਵਿੱਚ ਵੀ ਡਿਵੀਜ਼ਨ ਹੈ ਕਿ ਜੇ ਇੱਕ ਹਿੱਸੇ ਪੰਥਕ ਵੋਟ ਲੈ ਕੇ ਤਾਂ ਅਸੀਂ ਕਹੀਏ ਕਿ ਅਸੀਂ ਸੱਤਾ ਤੱਕ ਪਹੁੰਚ ਜਾਵਾਂਗੇ ਆਪਣੇ ਦਮ ਤੇ, ਤਾਂ ਐਸਾ ਸੰਭਵ ਨਹੀਂ ਹੈ। ਕਿਉਂਕਿ ਅੱਗੇ ਚੰਨੀ ਸਾਹਿਬ ਦੀ ਇਹਨਾਂ ਨੂੰ ਉਡੀਕ ਸੀ ਕਿ ਚੰਨੀ ਸਾਹਿਬ ਆ ਸਕਦੇ ਨੇ, ਪਰ ਚੰਨੀ ਸਾਹਿਬ ਤੇ ਹੁਣ ਜੰਮੇ ਪਏ ਨੇ। ਦੂਜਾ, ਚੰਨੀ ਸਾਹਿਬ ਮੁੱਖ ਮੰਤਰੀ ਦੇ ਦਾਅਵੇਦਾਰ ਤੋਂ ਘੱਟੋ ਗੱਲ ਹੀ ਨਹੀਂ ਕਰਦੇ ਕਿਸੇ ਨਾਲ, ਸੋ ਲਿਹਾਜ਼ਾ ਹੁਣ ਚੰਨੀ ਸਾਹਿਬ ਦੀ ਉਮੀਦ ਲੱਥ ਗਈ ਆ। ਹੋ ਸਕਦਾ ਹੈ ਕਿ ਚਰਚਾਵਾਂ ਚੱਲ ਰਹੀਆਂ ਹੁਣ ਜਿਹਦੇ ਬਿਹਾਫ ਤੇ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਨੇ ਗੁਰਪ੍ਰੀਤ ਜੀ। ਇਸ ਤੋਂ ਅੱਗੇ ਵਧੀਏ ਤਾਂ ਮਨਿੰਦਰਜੀਤ ਸਿੱਧੂ ਜੈਤੋਂ ਵਾਲੇ ਲੋਕ ਆਵਾਜ਼ ਟੀਵੀ ਦੇ ਪੱਤਰਕਾਰ, ਉਹਨਾਂ ਤੇ ਜਿਹੜਾ ਪਰਚਾ ਹੋਇਆ, ਕੱਲ ਵੀ ਆਪਾਂ ਚਰਚਾ ਕੀਤੀ ਸੀ ਇਸ ਦੀ, ਕੁਝ ਐਂਗਲ ਤੁਸੀਂ ਦੱਸੇ ਸੀ, ਪਰ ਮਨਿੰਦਰਜੀਤ ਸਿੱਧੂ ਨੇ ਵੀ ਹੁਣ ਪਰਚੇ ਪਿਛਲਾ ਆਪਣਾ ਪੱਖ ਦੱਸਿਆ। ਪੱਖ ਉਹਨਾਂ ਨੇ ਦੱਸਿਆ ਕਿ ਭਾਈ ਦੇਖੋ, ਇਹ ਜਿਹੜਾ ਮਾਮਲਾ ਹੈ ਸਿੱਧਮ ਸਿੱਧਾ ਸਿਸਟਮ ਨੇ ਦਰਜ ਕਰਵਾਇਆ। ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਦਿੱਲੀ ਤਾਰਾਂ ਖੜਕਦੀਆਂ, ਫਿਰ ਮੁੱਖ ਮੰਤਰੀ ਦੇ ਘਰ ਦੇ ਵਿੱਚ ਤਾਰਾਂ ਖੜਕਦੀਆਂ, ਤੇ ਉਸ ਤੋਂ ਬਾਅਦ ਓਐਸਡੀ ਨੇ ਸਿੱਧੇ ਤੌਰ ਤੇ ਨਿਰਦੇਸ਼ ਦੇ ਕੇ ਪਰਚਾ ਕਟਵਾਇਆ, ਉਹ ਸਾਰੀਆਂ ਚੀਜ਼ਾਂ ਤਕਰੀਬਨ ਸਾਫ਼ ਨੇ। ਦੂਜੀ ਗੱਲ ਇਹ ਆ ਕਿ ਮਨਿੰਦਰ ਨੇ ਆਪਣੀ ਸਫਾਈ ਜਿਹੜੀ ਹੈ ਉਹ ਪੇਸ਼ ਕੀਤੀ ਹੈ, ਤੇ ਨਾਲ ਆਪਣਾ ਦਾਵਾ ਵੀ ਠੋਕਿਆ ਕਿ ਸਾਡਾ ਰਾਈਟ ਆ ਤੇ ਅਸੀਂ ਖਤਮ ਹੋਣ ਵਾਲੇ ਤਾਂ ਨਹੀਂ ਆ, ਵੀ ਅਸੀਂ ਚੱਲਦੇ ਰਹਾਂਗੇ, ਠੀਕ ਹੋ ਗਿਆ। ਪਰ ਅੱਜ ਵੀ ਖੁੱਡੀਆਂ ਪਿੰਡ ਦੇ ਆਲੇ ਦੁਆਲੇ ਚੰਗੀ ਚਹਿਲ ਪਹਿਲ ਸੀ। ਕੁਝ ਖਾਸ ਪੱਤਰਕਾਰ ਜਿਹੜੇ ਉੱਥੇ ਬੁਲਾਏ ਗਏ ਨੇ, ਇੱਕ ਪੱਤਰਕਾਰ ਬੀਬੀ, ਤੁਹਾਨੂੰ ਪਤਾ ਹੈ ਉਹਨਾਂ ਦੇ ਮਤਭੇਦ ਵੀ ਨੇ ਇਹਨਾਂ ਦੇ ਨਾਲ, ਤਾਂ ਖਾਸ ਤੌਰ ਤੇ ਉਹ, ਕਿਉਂਕਿ ਉਹਦਾ ਇਲਾਕਾ ਵੀ ਹੈ, ਸਾਡੇ ਇੱਥੋਂ ਦੀ ਹੈਗੀ ਹੈ ਸਾਡੀ ਭੈਣ, ਤਾਂ ਹੋਰ ਕੁਝ ਪੱਤਰਕਾਰ ਉਹ ਉੱਥੇ ਡੇਰਾ ਜਮਾਈ ਬੈਠੇ ਨੇ। ਇੱਕ ਹੋਰ ਚੀਜ਼ ਹੋਈ ਆ ਕਿ ਹੁਣ ਕੁਝ ਜਿਹੜੇ ਇਹਨਾਂ ਦੇ ਪੰਚਾਇਤੀ ਬੰਦੇ ਆ, ਉਹਨਾਂ ਦੀਆਂ ਬਾਈਟਾਂ ਵਗੈਰਾ ਰਿਕਾਰਡ ਕੀਤੀਆਂ ਜਾ ਰਹੀਆਂ ਨੇ। ਆਉਣ ਵਾਲੇ ਦਿਨਾਂ 'ਚ ਇੱਕ ਬਹੁਤ ਵੱਡਾ ਟ੍ਰੋਲਿੰਗ ਦਾ ਹਮਲਾ ਬੋਲਣ ਦੀ ਫਿਰਾਕ ਦੇ ਵਿੱਚ ਆ ਕਿ ਮਨਿੰਦਰ ਦਾ ਕਰੈਕਟਰ ਬਿਲਕੁਲ, ਜਾਂ ਜਿਹੜਾ ਕੈਰੀਅਰ ਹੈ ਜਾਂ ਪੇਸ਼ੇਵਰਤਾ ਹੈ, ਉਹਦੇ ਤੇ ਇੱਕ ਪੂਰਾ ਤਾਬੜ ਤੋੜ ਹਮਲਾ ਕੀਤਾ ਜਾਵੇ। ਇੱਥੋਂ ਤੱਕ ਵਿਉਂਤ ਚੱਲ ਰਹੀ ਹੈ ਕਿ ਇਹ ਕਿਹਾ ਜਾਵੇ
ਆਉਣ ਵਾਲੇ ਦਿਨਾਂ ਦੇ ਵਿੱਚ BDPO ਅੱਜ ਤੇ ਹੈ ਨਹੀਂ ਸੀ ਮੇਰੇ ਖਿਆਲ ਦੇ ਨਾਲ, ਕਿ ਮਤੇ ਪਵਾ ਦਿੱਤੇ ਜਾਣ ਕਿ ਜੇ ਕੋਈ ਬਾਹਰਲੇ ਹਲਕੇ ਦਾ ਪੱਤਰਕਾਰ ਆਉਂਦਾ ਹੈ ਤਾਂ ਉਸ ਨੂੰ ਬਿਠਾ ਲਿਆ ਜਾਵੇ। ਇਹ ਗੱਲਾਂ ਚੱਲੀਆਂ ਨੇ, ਤਾਂ ਦੇਖੋ ਹੁਣ ਅੱਗੇ ਕੀ ਬਣਦਾ ਹੈ। ਯਾਨੀ ਇਹ ਮਾਮਲਾ ਕੱਲੇ ਪਰਚੇ ਤੱਕ ਰੁਕ ਨਹੀਂ ਰਿਹਾ, ਇਹ ਸਿੱਧਾ ਇੱਕ ਤੇ ਗਲਤ ਰੀਤ ਇਹ ਪੈਦਾ ਕਰ ਰਹੇ ਨੇ ਸਿਸਟਮ ਵਾਲੇ। ਇਸ ਤੋਂ ਇਲਾਵਾ ਇੱਕ ਟਕਰਾਓ, ਔਰ ਮੈਂ ਜਦੋਂ ਗਿੱਦੜਬਾਹਾ ਇਕੱਠ ਹੋਇਆ ਸੀ ਤਾਂ ਮੈਂ ਉੱਥੇ ਕਿਹਾ ਸੀ ਕਿ ਜਿਸ ਦਿਸ਼ਾ ਵੱਲ ਇਹ ਵੱਧ ਰਹੇ ਆ, ਕਿਸੇ ਪੱਤਰਕਾਰ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਆਉਣ ਵਾਲੇ ਸਮੇਂ 'ਚ, ਤਾਂ ਘੱਟ ਕੁਛ ਨਹੀਂ ਹੈ। ਬਹੁਤ ਵੱਡੀ ਕਹਿ ਲਓ ਕਿ ਪੱਤਰਕਾਰਾਂ 'ਚ ਵੀ ਕਤਾਰਬੰਦੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸਮਾਜ ਦੇ ਵਿੱਚ ਵੀ ਕਤਾਰਬੰਦੀ ਪੱਤਰਕਾਰਾਂ ਦੇ ਉਲਟ ਕੀਤੀ ਜਾ ਰਹੀ ਹੈ। ਸੋ ਮਾਮਲਾ ਕਾਫੀ ਸੰਗੀਨ ਹੈ ਗੁਰਪ੍ਰੀਤ ਜੀ। ਤੇ ਇੱਧਰ ਪ੍ਰਗਟ ਸਿੰਘ ਨੇ ਇੱਕ ਖੁਲਾਸਾ ਕੀਤਾ ਜੀ, ਕੀ ਹੈ ਪੂਰੀ ਗੱਲਬਾਤ? ਦੇਖੋ ਪ੍ਰਗਟ ਸਿੰਘ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਬਈ ਬਹੁਤ ਡੀਸੈਂਟ ਵੇ ਦੇ ਨਾਲ ਬੋਲਦੇ ਨੇ, ਬੜਾ ਤਥਾਤਮਕ ਬੋਲਦੇ ਨੇ, ਬੜਾ ਸੁਲਝੇ ਹੋਏ ਇਨਸਾਨ ਨੇ ਭਾਈ। ਅੱਜ ਉਹਨਾਂ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ 500 ਕਰੋੜ ਦੀ ਕਥਿਤ ਧਾਂਦਲੀ ਹੋਈ ਹੈ, ਮਸ਼ੀਨਰੀ ਖਰੀਦ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਆ। ਮਾਮਲਾ ਬੜਾ ਕਹਿ ਲਓ ਕਿ ਤਗੜਾ ਹੈ ਜੀ। ਕਹਿੰਦੇ ਆ ਕਿ ਇਸ ਦੌਰਾਨ ਯੂਨੀਵਰਸਿਟੀ ਦੇ ਵਿੱਚ 10 ਸਾਲ ਸੇਵਾ ਦੇ ਚੁੱਕੇ ਜਿਹੜੇ ਕੈਂਸਰ ਮਾਹਰ ਨੇ ਡਾਕਟਰ ਮਨਜੀਤ ਸਿੰਘ, ਉਹਨਾਂ ਨੇ ਵੀ ਸਬੂਤ ਤੇ ਵੀਡੀਓ ਰਿਕਾਰਡਿੰਗ ਦੇ ਨਾਲ ਘੁਟਾਲੇ ਦਾ ਖੁਲਾਸਾ ਕੀਤਾ। ਉਹਨਾਂ ਦੱਸਿਆ ਕਿ ਜਦ ਵਿਜੀਲੈਂਸ ਦੀ ਟੀਮ ਸ਼ਿਕਾਇਤਾਂ ਦੀ ਜਾਂਚ ਕਰਨ ਵਾਸਤੇ ਪਹੁੰਚੀ ਤਾਂ ਜਿਹੜੇ ਲੋਕਲ MLA ਨੇ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਅੰਦਰ ਤੱਕ ਆਉਣ ਤੋਂ ਉਹਨਾਂ ਨੂੰ ਰੋਕ ਦਿੱਤਾ ਸੀਗਾ। ਸਿਹਤ ਮੰਤਰੀ ਦੇ ਕਰੀਬੀਆਂ ਤੇ ਕੁਝ ਦੋਸ਼ ਲੱਗੇ ਨੇ ਕਿ ਡਾਕਟਰ ਬਲਵੀਰ ਦੀ ਕਰੀਬੀ ਦੀ ਪਤਨੀ ਡਾਕਟਰ ਬਲਵਿੰਦਰ ਕੌਰ, ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਹ ਯੂਨੀਵਰਸਿਟੀ ਅਤੇ ਪਟਿਆਲਾ ਕਾਲਜ ਤੋਂ ਇੱਕ ਸਮੇਂ ਦੋ ਜਗ੍ਹਾ ਤੇ ਸੈਲਰੀ ਲੈ ਰਹੇ ਨੇ। ਤਾਂ ਕਾਫੀ ਸੰਗੀਨ ਨੇ, ਤਕਨੀਕੀ ਮਸਲੇ ਨੇ ਸਰ। ਤੁਹਾਨੂੰ ਯਾਦ ਹੋਣਾ ਹੈ ਕਿ ਇੱਥੋਂ ਦੇ VC ਨੂੰ ਇੱਕ ਵਾਰੀ ਵਿਜੀਲੈਂਸ ਨੇ ਅੱਗੇ ਰੋਕ ਵੀ ਲਿਆ ਸੀ 에ਅਰਪੋਰਟ ਤੇ, ਯਾਦ ਹੈ ਨਾ ਤੁਹਾਨੂੰ? ਤਾਂ ਬਹੁਤ ਵੱਡੀ ਗੱਲ ਹੈ। ਸੋ ਮੇਰੇ ਖਿਆਲ ਦੇ ਨਾਲ ਦੇਖੋ, ਮੈਂ ਤਾਂ ਹੀ ਤਾਂ ਤੁਹਾਨੂੰ ਸ਼ੁਰੂ ਚ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਫਾਈਨਲਿਸਟ ਜਦੋਂ ਆਪਣੀ ਪਾਰਟੀ ਨੂੰ ਡਿਫੈਂਡ ਕਰਨ ਵਾਸਤੇ ਬੈਠਣਗੇ ਤਾਂ ਉਹਨਾਂ ਲਈ ਇਹ ਚੀਜ਼ਾਂ ਸੁਖਿਆਲੀਆਂ ਨਹੀਂ ਹੈ, ਬਹੁਤ ਔਖਾ ਰਸਤਾ ਹੈ। ਤਾਂ ਬਿਲਕੁਲ ਮੈਂ ਤੇ ਆਜ਼ਾਦਾਨਾ ਢੰਗ ਦੇ ਨਾਲ ਕਹਿਣਾ ਕੋਈ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਇਸ ਇਲਾਕੇ ਦੇ ਵਸਿੰਦੇ ਆ, ਇਸ ਇਲਾਕੇ ਦੇ ਰਹਿਣ ਵਾਲੇ ਆ ਗੁਰਪ੍ਰੀਤ। ਕਾਫੀ ਚਰਚਾਵਾਂ ਇੱਥੇ ਸੁਣਦੇ ਆ ਜੀ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।